ਕਰਨ ਦੇ ਜੋ ਕੁਝ ਕਰਦਾ ਸਾਡੇ ਤੇ ਜਿੰਨਾ ਜ਼ਬਰ ਹੋਏਗਾ ਤੁਹਾਡਾ ਸਬਰ ਤੁਹਾਡੇ ਮੋਰਚੇ ਨੂੰ ਉਨੀਆਂ ਹੀ ਉੱਚੀਆਂ ਬੁਲੰਦੀਆਂ ਤੇ ਲੈ ਕੇ ਜਾਏਗਾ। ਇੱਕ ਪਾਸੇ ਸਰਕਾਰ ਸਾਡੇ ਨਾਲ ਮੀਟਿੰਗਾਂ ਦਾ ਦੌਰ ਚਲਾ ਰਹੀ, ਸੰਵਾਦ ਕਰਨਾ ਚਾਹੁੰਦੀ ਹੈ, ਤੇ ਦੂਸਰੇ ਪਾਸੇ ਉਹ ਇੱਕ ਮਾਂ ਦਾ ਲਾਲ ਅੱਜ ਇਸ ਦੁਨੀਆ ਤੋਂ ਚਲੇ ਗਿਆ। ਕੀ ਲੈਣ ਆਇਆ ਹੈ? MSP। ਕੀ ਲੈਣ ਆਇਆ ਹੈ? ਕਿਸਾਨ ਦੀ ਕਰਜ਼ ਮੁਕਤੀ। ਕੀ ਲੈਣ ਆਇਆ ਕਿ ਭਾਰਤ ਪੂਰਾ ਭਾਰਤ WTO ਚੋਂ ਬਾਹਰ ਆਵੇ, ਜਿਹੜਾ WTO ਦੇ ਪੰਜੇ ਨੇ। ਇਹਦੇ ਮਗਰ ਕੀ ਚੀਜ਼ ਹੈ? ਇਹਦੇ ਮਗਰਲੇ ਪਾਸੇ WTO ਦੇ ਵਿੱਚ ਬੜਾ ਸਪਸ਼ਟ ਕਿਹਾ ਗਿਆ ਹੈ ਕਿ ਭਾਰਤ ਆਪਣੇ ਕਿਸਾਨਾਂ ਨੂੰ MSP ਨਹੀਂ ਦੇਗਾ, ਦੇਣੀ ਬੰਦ ਕਰੇਗਾ। ਹਰ ਤਰ੍ਹਾਂ ਦੀ ਸਬਸਿਡੀ ਦੇਣੀ ਬੰਦ ਕਰੇਗਾ। ਸਰਦੀ ਦਾ ਮੌਸਮ ਆ ਰਿਹਾ ਤੇ ਉਹਨਾਂ ਨੂੰ ਲੋੜ ਹੈ ਨਾ ਚੀਜ਼ਾਂ, ਸਾਡੀ ਲੋੜ ਚੋਂ ਜਿਹੜੀਆਂ ਲੈ ਕੇ ਚੱਲੀ। ਸਰਕਾਰ ਦੇ ਸੁਭਾਅ ਤੋਂ ਅਸੀਂ ਜਾਣੂ ਹਾਂ। ਇਹ ਸਰਕਾਰ 13 ਮਹੀਨੇ ਬਹਿ ਕੇ ਅਸੀਂ ਲੜਾਈ ਲੜ ਕੇ ਜਿੱਤ ਕੇ ਆਏ ਹਾਂ। ਸਾਨੂੰ ਪਤਾ ਹੈ ਕਿ ਦੁਬਾਰਾ ਫਿਰ ਉੱਡਾ ਹੀ ਮੋਰਚਾ ਲਾਉਣਾ ਪਏਗਾ, ਉਸੇ ਤਰ੍ਹਾਂ ਦਾ ਲਾਉਣਾ ਪਏਗਾ। ਹੁਣ ਕੋਈ ਫਰਕ ਨਹੀਂ, ਕਰਨ ਦੇ ਜੋ ਕੁਝ ਕਰਦਾ ਸਾਡੇ ਤੇ ਜਿੰਨਾ ਜ਼ਬਰ ਹੋਏਗਾ ਤੁਹਾਡਾ ਸਬਰ ਤੁਹਾਡੇ ਮੋਰਚੇ ਨੂੰ ਉਨੀਆਂ ਹੀ ਉੱਚੀਆਂ ਬੁਲੰਦੀਆਂ ਤੇ ਲੈ ਕੇ ਜਾਏਗਾ। ਪਰ ਇਹ ਜਿਹੜਾ ਜ਼ਬਰ ਹੈ ਇਹ ਕੇਂਦਰ ਸਰਕਾਰ ਦੀਆਂ ਜੜ੍ਹਾਂ ਦੇ ਵਿੱਚ ਤੇਲ ਚੋਣ ਦਾ ਕੰਮ ਹੈ। ਜ਼ਬਰ ਤੇ ਸਬਰ ਦਾ ਜਿਹੜੀ ਟੱਕਰ ਹੈ ਇਹਦੇ ਵਿੱਚ ਕਦੇ ਵੀ ਜ਼ਬਰ ਜਿੱਤਿਆ ਨਹੀਂ, ਸਬਰ ਜਿੱਤਿਆ। ਪਰ ਸਾਡੇ ਨੌਜਵਾਨ ਜਿਸ ਤਰੀਕੇ ਦੇ ਨਾਲ ਸਬਰ ਦੇ ਨਾਲ ਲੜ ਰਹੇ ਨੇ, ਆਪਦੀ ਗੱਲ ਕਰ ਰਹੇ ਨੇ। ਦੇਖੋ ਸਾਡੇ ਬੱਚੇ ਨੇ, ਸਾਡਾ ਇਹ ਫੈਸਲਾ ਸੀ ਅੱਜ ਆਗੂਆਂ ਦਾ ਕਿ ਸਾਡਾ ਕੋਈ ਵੀ ਯੂਥ ਹਰ ਮਾਂ ਦੇ ਘਰੇ ਇੱਕ, ਜੇ 2 ਆ ਤੇ ਕਿਹੜਾ ਵਾਧੂ, ਜੇ 3 ਆ ਤੇ ਕਿਹੜਾ ਸਰਪਲਸ ਪਏ। ਹਰ ਇੱਕ ਦਾ ਦਰਦ ਮਾਂ ਨੂੰ ਉਨਾ ਹੀ ਹੈ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਇੱਕ ਵੀ ਬੱਚੇ ਦਾ ਨੁਕਸਾਨ ਹੋਵੇ। ਅਸੀਂ ਇਸੇ ਲਈ ਫੈਸਲਾ ਲਿਆ ਸੀ ਕਿ ਅਸੀਂ ਆਗੂ ਜਾ ਕੇ ਉਸ ਥਾਂ ਤੇ ਪਹੁੰਚਾਂਗੇ, ਗੱਲ ਕਰਾਂਗੇ, ਗੱਲ ਰੱਖਾਂਗੇ, ਗੱਲ ਲੈ ਕੇ ਆਵਾਂਗੇ। ਟੱਲੇਵਾਲ ਸਾਹਿਬ, ਹੋਈ ਕੀ ਹੈ ਗੱਲ? ਉੱਥੇ ਪੁਲਿਸ ਦੇ ਆਲਾ ਅਧਿਕਾਰੀ ਵੀ ਸੀ ਜਿਨ੍ਹਾਂ ਨਾਲ ਗੱਲ ਹੋ ਰਹੀ ਸੀ ਤੁਹਾਡੀ, ਐਗਜ਼ੈਕਟ ਗੱਲ ਕੀ ਹੋਈ ਹੈ? ਗੱਲ ਇਹ ਹੋਈ, ਉਹਨਾਂ ਦੀ ਗੱਲ ਇਹ ਸੀ ਕਿ ਆਪ पैदल चले जाइए, ट्रैक्टर ट्रॉलियां आप छोड़ जाइए, आप जा सकते हो। लेकिन हमारा अभी दोनों फोरमों में चर्चा करनी बाकी है। जब तक दोनों फोरमों के अंदर ही आपस में हम चर्चा नहीं कर लेते तब तक यहाँ बैठे खड़े कोई फैसला नहीं लिया जा सकता। सरकार क्या कहती है, क्या करती है, हमें विचारने का। मीटिंग का सद्दा आ रहा है, मीटिंग करोगे जी? शहीदी हुई है थोड़ी देर पहले, ਜਿਹੜੀ ਕਹਿੰਦੇ ਆ ਕਿ ਉਹ ਗੋਲੀ ਲੱਗਣ ਦੇ ਨਾਲ ਸ਼ਹੀਦ ਹੋ ਗਏ। देखो हाँ, सवाल ये है, एक पासे सरकार साडे नाल मीटिंगां दा दौर चला रही, संवाद करना चाहती है, ते दूसरे पासे वो एक मां दा लाल अज इस दुनिया तो चले गया। की लेना आया है? MSP। की लेना आया है? किसान दी कर्ज मुक्ति। की लेना आया कि भारत पूरा भारत WTO चों बाहर आवे, जिहड़ा WTO दे पंजे ने पूरे देश नूं जकड़ के मुड़ दोबारा गुलाम करन दे राह ते तुरिया होया है। कोई वो लेना है, ये ओहदियां गल्लां करना है। साडा बच्चा जिस तरीके दे नाल लैंड एक्विजिशन एक्ट 2013 नूं तोड़ मरोड़ के मोदी जी दी सरकार ने, BJP दी सरकार ने एक मॉडल एक्ट बना के 2015 च लैके आंदा, जिहदे विच जो किसान दी मदद करन दीयां गल्लां 2013 दे लैंड एक्विजिशन एक्ट च कहीआं सी, वो सब उहदे चों बाहर कढ दित्ते। और पौने रिटां ते हरी दे विच साडे किसानां दी जमीन आ जिहड़ी वो हड़प्पण दी कोशिश हो रही है। मेरी बेनती है, देखो ये सरकार दी कोई ताकत नहीं। शायद किते तुसीं सारिआं ने मेरिया वो वीडियो सुनिया हो जिन्हों च मैं बहुत बारी ये गल कही है, बहुत बारी मैं ये गल कही है कि लोगों MSP की गारंटी के कानून की लड़ाई है जिहड़ी, ये ना सोचो कि तुहाडी भारत सरकार ये मगर की चीज़ है। ये मगरले पासे WTO दे बड़ा स्पष्ट किया गया है कि भारत अपने किसानों को MSP नहीं देगा, देनी बंद करेगा, हर तरह की सबसिडी देनी बंद करेगा।
ਇਦੋਂ ਵੀ ਬਦਕਿਸਮਤੀ ਇਹ ਕਿਹਾ ਕਿ ਇੱਥੇ 20,000 25,000 ਏਕੜ ਦੇ ਫਾਰਮ ਤਿਆਰ ਕੀਤੇ ਜਾਣ। ਇਹ ਕਿਹਾ ਇੰਨਾ ਹੀ ਨਹੀਂ, ਇਹ ਕਿਹਾ ਕਿ ਕਿਸਾਨ ਦਾ ਉਤਪਾਦ ਆ ਜਿਹੜਾ ਕਿਸਾਨ ਜਿਹੜੀ ਫਸਲਾਂ ਪੈਦਾ ਕਰਦਾ ਹੈ ਇਹ ਵਿਕ ਨਾ ਸਕਣ, ਇਹਦੇ ਲਈ ਉਹਦੀ ਸ਼ਰਤ ਰੱਖੀ ਗਈ ਕਿ ਭਾਰਤ ਕੋਲੇ ਭਾਵੇਂ ਆਪਣਾ ਅਨਾਜ ਸਰਪਲਸ ਵੀ ਕਿਉਂ ਨਾ ਪਿਆ ਹੋਵੇ, ਜਿੰਨਾ ਭਾਰਤ ਦੇ ਲੋਕ ਅਨਾਜ ਖਾਂਦੇ ਨੇ ਉਸ ਅਨਾਜ ਦਾ 8.5% ਬਾਹਰ ਤੋਂ ਮੰਗਾਉਣਾ ਪਏ। ਇਹ ਕਿਆ ਉਹਦੇ ਚ ਨਾਲ ਇੱਕ ਛੋਟੀ ਜਿਹੀ ਪੂਛ ਲਾਈ ਗਈ ਕਿ ਜੋ ਬਾਹਰ ਤੋਂ ਮੰਗਾਉਣਾ ਹੈ ਹਰ ਸਾਲ 0.8% ਉਹਦੇ ਵਿੱਚ ਇਨਕਰੀਜ਼ ਹੁੰਦਾ ਜਾਏਗਾ, ਉਹਦੇ ਚ ਵਾਧਾ ਹੁੰਦਾ ਜਾਏਗਾ। ਅਗਰ ਇਹ ਹੈ, ਅਗਰ ਸਾਰੀ ਕੈਲਕੂਲੇਸ਼ਨ ਅੱਜ ਕਰ ਲਈ ਜਾਏ 2004 ਤੋਂ ਲੈ ਕੇ ਅੱਜ ਤੱਕ, ਇਹ ਦੋਸਤੋ 24.5% ਅਨਾਜ ਬਾਹਰ ਤੋਂ ਮੰਗਾਉਣਾ ਪੈਣਾ। ਇਸੇ ਲਈ ਬਾਹਰ ਤੋਂ ਆਉਣ ਵਾਲੇ ਅਨਾਜ ਤੋਂ ਇੰਪੋਰਟ ਡਿਊਟੀਆਂ ਖਤਮ ਕੀਤੀਆਂ ਜਾਣ। ਐ ਨਾ ਸੋਚੋ ਕਿ ਤੁਸੀਂ ਤੁਹਾਡੇ ਪੱਲੇ ਨਹੀਂ ਕੁਝ ਪੈ ਰਿਹਾ ਦੋਸਤੋ। ਅਗਰ ਇੰਪੋਰਟ ਡਿਊਟੀ ਕਣਕ ਤੋਂ ਖਤਮ ਹੋ ਜਾਂਦੀ, ਆਰਾਮ ਨਾਲ 700 ਤੋਂ ਲੈ ਕੇ 800 ਰੁਪਈਆ ਕਣਕ ਦਾ ਰੇਟ ਡਿੱਗਣਾ ਸੀ ਸਾਡੀ। ਉਹਨੂੰ ਤੁਸੀਂ ਬਚਾ ਲਗੇ ਹੋ, ਸਰਕਾਰ ਮੰਨ ਕੇ ਗਈ ਹੈ ਤੇ ਫੈਸਲਾ ਲੈ ਗਈ ਕਿ ਅਸੀਂ ਕਿਸੇ ਤਰ੍ਹਾਂ ਦੀ ਇੰਪੋਰਟ ਡਿਊਟੀ ਘਟਾਵਾਂਗੇ ਨਹੀਂ। ਸੋ ਬਹੁਤ ਸਾਰੀਆਂ ਗੱਲਾਂ ਨੇ ਕਿ ਜਿੱਤਾਂਗੇ, ਹੌਲੀ ਹੌਲੀ ਜਿੱਤ ਵੱਲ ਨੂੰ ਵੱਧ ਰਹੇ ਹਾਂ। ਲਖੀਮਪੁਰ ਖੀਰੀ ਦੇ ਜਿਹੜੇ ਸਾਡੇ ਜ਼ਖਮੀ ਸੀ, ਉਹਨਾਂ ਤਮਾਮ ਜ਼ਖਮੀਆਂ ਨੂੰ 10-10 ਲੱਖ ਰੁਪਈਆ ਸਰਕਾਰ ਨੇ ਦੇਣਾ ਅਨਾਉਂਸ ਕੀਤਾ ਸੀ। ਅੱਜ ਤੱਕ ਉਹ ਵਿਚਾਰੇ ਪੁਰਲਾ ਰਹੇ ਸੀ। ਆਹ ਤੁਸੀਂ ਸਾਰਿਆਂ ਨੇ ਤਕੜੇ ਹੋ ਕੇ ਜੇ ਮੋਰਚਾ ਕੱਢਿਆ, ਕਈ ਵਾਰੀ ਘਬਰਾਹਟ ਹੋ ਜਾਂਦੀ ਹੈ ਕਿ ਅਸੀਂ ਲਿਆ ਕੀ। ਆਹ ਜਿਹੜਾ ਮੋਰਚਾ ਤੁਸੀਂ ਕੱਢਿਆ, ਇਸ ਮੋਰਚੇ ਨੇ ਲਖੀਮਪੁਰ ਵਾਲਿਆਂ ਨੂੰ, ਉਹਨਾਂ ਨੂੰ 10-10 ਲੱਖ ਰੁਪਈਆ ਦਵਾ ਕੇ 13 ਪਰਿਵਾਰਾਂ ਨੂੰ ਉਹਨਾਂ ਦੇ ਜ਼ਖਮਾਂ ਦੇ ਉੱਤੇ ਮਰਹਮ ਲਾਈ। ਇੰਨੀ ਨਹੀਂ ਗੱਲ ਮਤਲਬ ਸਾਡੇ ਜਿਹੜੇ ਨੌਜਵਾਨ ਕੇਸ ਮੁਕੱਦਮੇ ਭੁਗਤ ਰਹੇ ਸੀ ਦਿੱਲੀ ਅੰਦੋਲਨ ਵੇਲੇ ਦੇ, ਕੋਈ ਹਰਿਆਣੇ ਦੇ ਹੋਣ, ਕੋਈ ਰਾਜਸਥਾਨ, ਕੋਈ ਯੂਪੀ, ਕੋਈ ਮੱਧ ਪ੍ਰਦੇਸ਼,